ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਿੱਖ ਜਗਤ ਲਈ ਇਹ ਬੜੀ ਅਹਿਮ ਜਿਹੜੀ ਖਬਰ ਹੈ ਉਹ ਮੈਂ ਸਾਂਝੀ ਕਰਨੀ ਚਾਹਾਂਗਾ ਕਿ ਸਾਡੇ ਸਿੱਖ ਇਤਿਹਾਸ ਨੂੰ ਜਿਉਂਦਾ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਨਾਲ ਹੱਸ ਕੇ ਫਾਂਸੀ ਚੜ੍ਹਨ ਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਹਮਲਾ ਹੋਇਆ, ਜਿਹੜਾ ਉਸ ਫੌਜ ਦਾ ਜਰਨੈਲ ਸੀ ਬੈਦਿਆ, ਉਹਨੂੰ ਸੋਧਾ ਲਾਉਣ ਸਮੇਤ ਹੋਰ ਬਹੁਤ ਸਾਰੇ ਅਹਿਮ ਕਾਰਨਾਮੇ ਕਰਨ ਵਾਲੇ ਸਾਡੇ ਵੀਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਅੱਜ ਚੜ੍ਹਾਈ ਕਰ ਗਏ ਨੇ। ਤੇ ਅੱਜ ਜਦੋਂ ਇਹ ਖਬਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਨੂੰ ਪਤਾ ਲੱਗਿਆ ਤੇ ਅਸੀਂ ਸ਼ੇਅਰ ਕੀਤੀ ਤਾਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਦੱਸਣ ਦੇ ਲਈ ਕਿ ਕਿਸ ਭਾਈ ਸੁਖਦੇਵ ਸਿੰਘ ਸੁੱਖੇ ਦੀ ਗੱਲ ਹੋ ਰਹੀ ਹੈ, ਮੈਨੂੰ ਲਿਖਣਾ ਪਿਆ ਵੀ ਬੈਦਿਆ ਕਾਂਡ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਇਹ ਗੱਲ ਜਦੋਂ ਮੈਂ ਲਿਖੀ, ਮੇਰੇ ਮਨ ਵਿੱਚ ਇਹ ਗੱਲ ਆਈ ਕਿ ਸਾਡੇ ਅੱਜ ਹਾਲਾਤ ਕਿਹੋ ਜਿਹੇ ਨੇ ਕਿ ਹਜੇ ਸਾਰੇ 25-30 ਸਾਲ ਹੋਏ ਨੇ 1992 ਚ ਜਦੋਂ ਭਾਈ ਸੁੱਖਾ ਕੌਮ ਲਈ ਫਾਂਸੀ ਚੜ੍ਹਿਆ, ਪਰ ਸਾਨੂੰ, ਸਾਡੀ ਕੌਮ ਨੂੰ, ਬਹੁਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਨਹੀਂ ਪਤਾ ਕਿ ਉਹਨਾਂ ਦਾ ਪਿੰਡ ਕਿਹੜਾ ਸੀ ਜਾਂ ਉਹ ਕਿੱਥੇ ਦੇ ਸੀ। ਤੇ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਇਸ ਵੇਲੇ ਦੀ ਜਵਾਨੀ ਆ, ਉਹਨੂੰ ਭਾਰਤ ਸਰਕਾਰ ਨੇ ਜਿਹੜਾ ਅਰਬਾਂ ਖਰਬਾਂ ਰੁਪਈਏ ਖਰਚ ਕੇ ਕਰਾਹੇ ਪਾਉਣ ਦਾ ਪ੍ਰੋਜੈਕਟ ਵਾ ਵੀ ਇਹਨਾਂ ਨੂੰ ਨਾਚ ਗਾਣਿਆਂ 'ਚ ਫਸਾ ਦਿਓ, ਇਹਨਾਂ ਨੂੰ ਚੇਤਾ ਹੀ ਨਾ ਰਵੇ ਕਿ ਹੁਣੇ ਹੀ ਤੁਹਾਡੀ ਕੌਮ ਨਾਲ ਕੀ ਹੋ ਕੇ ਹਟਿਆ, ਇਹਨਾਂ ਨੂੰ ਤੁਹਾਡੀ ਕੌਮ ਦੀਆਂ ਅੱਜ ਦੀਆਂ ਸਮੱਸਿਆਵਾਂ ਦਾ ਹੀ ਨਾ ਪਤਾ ਹੋਵੇ। ਸੋ ਜਿਹੜੀ ਸਾਡੀ ਅੱਜ ਦੀ ਜਵਾਨੀ ਆ, ਉਹਨੂੰ ਇਹ ਦੱਸਣ ਦੇ ਲਈ ਮੈਨੂੰ ਲਿਖਣਾ ਪਿਆ ਕਿ ਬੈਦਿਆ ਕਾਂਡ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ ਜਿਹੜੇ ਉਹਨਾਂ ਦੇ ਜਿਹੜਾ ਹੈਗਾ ਮਾਤਾ ਜੀ ਚੜ੍ਹਾਈ ਕਰ। ਉਹ ਜਦੋਂ ਇਹ ਗੱਲ ਮੈਂ ਉੱਥੇ ਲਿਖੀ ਤਾਂ ਮੇਰੇ ਮਨ ਦੇ ਵਿੱਚ ਨਾਲ ਦੀ ਨਾਲ ਇਹ ਗੱਲ ਆਈ ਕਿ ਅਸੀਂ ਇੰਜ ਕਿਵੇਂ ਬਣ ਰਹੇ ਹਾਂ, ਸਾਨੂੰ ਕਿਵੇਂ ਦਾ ਬਣਾਇਆ ਜਾ ਰਿਹਾ। ਅੱਜ ਸਾਡੀ ਜਿਹੜੀ ਜਵਾਨੀ ਆ ਉਹ ਸਿੱਧੂ ਮੂਸੇਵਾਲੇ ਨੂੰ ਜਾਣਦੀ ਆ ਤੇ ਉਹਦੇ ਵਰਗਿਆਂ ਨੂੰ ਜਾਣਦੀ ਆ। ਬੱਬੂ ਮਾਨ ਨੇ ਕੀ ਕਹਿਤਾ, ਬੱਬੂ ਮਾਨ ਨੂੰ ਐ ਕਿਵੇਂ ਕਹੂਗਾ, ਇਹਦੀ ਬੜੀ ਚਿੰਤਾ। ਤੇ ਬਹੁਤ ਸਾਰੇ ਸਿੱਖਾਂ ਦੇ ਮੁੰਡੇ ਜਿਹੜੇ ਨੇ ਉਹਨਾਂ ਨੇ YouTube ਚੈਨਲ ਖੋਲੇ ਹੋਏ ਨੇ, ਉਹ ਭੱਜ ਭੱਜ ਕੇ ਜਾਂਦੇ ਆ ਤੇ ਜਾ ਕੇ ਕਦੇ ਬੱਬੂ ਮਾਨ ਦੇ ਸਪੋਰਟਰਾਂ ਦੇ ਕੋਲੋਂ ਤੇ ਕਦੇ ਸਿੱਧੂ ਮੂਸੇਵਾਲੇ ਤੋਂ ਜਾਂ ਉਹਦੇ ਸਪੋਰਟਰਾਂ ਤੋਂ ਭੜਕਾਊ ਜਿਹੀਆਂ ਗੱਲਾਂ ਕਰਾ ਕੇ ਇਹ ਸਮਝਦੇ ਆ ਕਿ ਅਸੀਂ ਬਹੁਤ ਵੱਡਾ ਤੀਰ ਮਾਰ ਲਿਆ ਕੱਦੂ 'ਚ। ਸਿੱਖਾਂ ਦੇ ਮੁੰਡੇ ਹੁੰਦੇ ਆ, ਪੱਗਾਂ ਦਾੜਿਆਂ ਵਾਲੇ ਹੁੰਦੇ। ਕਈ ਇਹੋ ਜਿਹੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਹੀ ਹਾਸੋਹੀਣੇ ਜਿਹੜੇ ਲੋਕ ਨੇ, ਉਹਨਾਂ ਦੇ ਕੋਲੇ ਜਾ ਕੇ, ਜਿਨ੍ਹਾਂ ਦੇ ਨਾਂ ਲੈਣੇ ਵੀ ਅਖਲਾਕ ਤੋਂ ਮਤਲਬ ਗਿਰੀ ਹੋਈ ਗੱਲ ਆ, ਕਿਉਂਕਿ ਉਹਨਾਂ ਨੇ ਬੜੇ ਭੈੜੇ ਜਿਹੇ ਆਪਦੇ ਕਈਆਂ ਦੇ ਨਾਂ ਰੱਖੇ ਹੋਏ ਨੇ, ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਇੰਟਰਵਿਊ ਲੈਣੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲੋਕਾਂ ਦੇ ਉੱਤੇ ਥੋਪੀ ਰੱਖਣਾ ਕਿ ਆਹ ਆ ਤੁਹਾਡੇ ਲਈ, ਇਹਨਾਂ ਦਾ ਚੇਤਾ ਹੋਣਾ ਚਾਹੀਦਾ। ਜਦੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਚੇਤੇ ਰੱਖੋ, ਨਾਲ ਦੀ ਨਾਲ ਤੁਹਾਨੂੰ ਭੁਲਾਇਆ ਵੀ ਜਾ ਰਿਹਾ ਕਿ ਉਹਨਾਂ ਨੂੰ ਭੁੱਲ ਜਾਓ। ਸੋ ਜਿਹੜੀ ਸਾਡੀ ਜਿੱਦ ਹੋਣੀ ਚਾਹੀਦੀ ਹੈ ਸਿੱਖਾਂ ਦੀ ਕਿ ਅਸੀਂ ਉਹਨਾਂ ਸਾਰਿਆਂ ਨੂੰ ਚੇਤੇ ਰੱਖਾਂਗੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਅੱਜ ਤੱਕ ਧਰਮ ਹੇਤ ਸੀਸ ਵਾਰੇ ਨੇ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ। ਦੂਜੇ ਪਾਸੇ ਦਿੱਲੀ ਦਰਬਾਰ ਦੇ ਕਰਿੰਦੇ, ਬੇਸ਼ੱਕ ਉਹ ਪੱਗਾਂ ਦਾੜਿਆਂ ਵਾਲੇ, ਗਾਤਰੇ ਕਿਰਪਾਨਾਂ ਵਾਲੇ ਹੋਣ, ਬੇਸ਼ੱਕ ਉਹ ਕਿਸੇ ਹੋਰ ਰੂਪ ਵਿੱਚ ਹੋਣ, ਉਹਨਾਂ ਦੀ ਜਿੱਦ ਹੋਊਗੀ ਕਿ ਤੁਹਾਨੂੰ ਕੰਜਰਖਾਨੇ 'ਚ, ਅਯਾਸ਼ੀਆਂ, ਬਦਮਾਸ਼ੀਆਂ 'ਚ, ਗੁੰਡਾਗਰਦੀਆਂ 'ਚ ਤੇ ਹੋਰ ਇਹੋ ਜਿਹੇ ਪੁੱਠੇ ਸਿੱਧੇ ਚੱਕਰਾਂ 'ਚ ਫਸਾਈ ਰੱਖਿਆ ਜਾਵੇ ਤੇ ਤੁਹਾਨੂੰ ਚੇਤਾ ਨਾ ਆਵੇ ਕਿ ਤੁਸੀਂ ਕਿਹਨਾਂ ਦੇ ਵਾਰਸ ਹੋ ਤੇ ਕਾਹਦੇ ਲਈ ਤੁਸੀਂ ਲੜਨਾ ਸੀ। ਲੜਨਾ ਤਾਂ ਸੀ ਤੁਸੀਂ ਕੌਮ ਦੀ ਆਜ਼ਾਦੀ ਲਈ,
पर लड़ रहे हैं अज आपां कि जी ढड्डियां वाला ठीक आ कि ढड्डियां वाला गलत, ते नेकी ठीक आ कि नेकी गलत, फलाना ठीक आ कि फलाना गलत। इहो जिहा व्यक्ति हरनेक सिंह नेकी न्यूजीलैंड जां रणजीत सिंह ढड्डियां जां होर इहो जिहियां बहुत सारे व्यक्तियां दियां बहुत सारियां गल्लां पिछले 500 साल के सफर में कौम ने देखियां करियां, ते ਉਹ लोग ਜਿਹੜੇ ਨੇ ਆਪਦਾ ਚੰਗਾ ਮਾੜਾ करके इतिहास में सुरखरू हो के आ गए। और उस वेले ਦੇ ਸਿੱਖਾਂ ने ਇਹ नहीं सी सोचा कि सारे ਦੇ ਸਾਰੇ ਆਪਾਂ ਹੁਣ ਇਹਨਾਂ ਚੱਕਰਾਂ 'ਚ ਪੈ ਰਹੋ। ਜੇਕਰ ਆਪਾਂ ਆਪਦੇ ਨਿਸ਼ਾਨੇ ਤੇ ਨਿਗਾਹ ਰੱਖੀਏ कि ਸਾਡੀ ਕੌਮ ਗੁਲਾਮ ਹੈ ਤੇ ਸਾਡੀ ਕੌਮ बहुत ज्यादा माड़े हालातों में वा होर माड़े हालात बन के जे असी आजादी ना ਲਈ, जे असी इन्ना क निशाना रखीए ते असी बहुत चक्करां तो बच जावांगे। फिर असी होर गल्लां दी सुनांगे, इधरों दी पाई इधर दी कढ़ती, जिन्नी क गल काम दी होई रख ली भी ठीक है, इन्नी गल इहदी ठीक है, बाकी छड्डो परां। पर जिस तरीके नाल हुण अलार हो के एक बंदे दे जां एक गायक दे जां किसी होर दे हक च चक लो धर लो मार लो ये जिहड़ा सिस्टम सारा चल रहा ये बेहद खतरनाक। तो अज मैं जदों ये प्रोग्राम की रिकॉर्डिंग के लिए बैठिया तो मेरे मन में इस गल का बहुत जज्बाती तौर के उत्ते भारू होया है कि साडी कौम के बड़े हिस्से नूं क्यों नहीं किते वो शहीद वो योधे, ते किवें बड़ी बेकरती दे नाल उन्हां योधियां उन्हां शहीदां नूं भुलाउण दी जिहड़ी उन्हां नूं भंडण दी उन्हां नूं निंदण दी जिहड़ी कवैत चल रही है उहनूं असीं किवें ओके कीता है, प्रवान कीता है भी कोई गल नहीं। असीं जेकर उन्हां लोकां उन्हां व्यक्तियां उन्हां धड़ियां उन्हां धिरां उन्हां यूट्यूब चैनलां वालियां नूं रोक नहीं सकदे जां रोकण दे चक्कर च नहीं पैना चाहुंदे जिहड़े सिੱਖੀ ਅਤੇ सिੱखां ਦੇ खिलाफ भुगतदे ने, ਤਾਂ ਅਸੀਂ ਇਹ ਤਾਂ ਕਰ ਹੀ ਸਕਦੇ ਹਾਂ ਕਿ ਜਿਹੜੇ ਲੋਕ ਜਿਹੜੇ ਵਰਤਾਰੇ ਜਿਹੜੀਆਂ ਧਿਰਾਂ ਜਿਹੜੇ ਧੜੇ ਜਿਹੜੇ YouTube ਚੈਨਲ ਜਾਂ ਜਿਹੜੇ ਪਲੇਟਫਾਰਮ ਪੰਥ ਅਤੇ ਪੰਜਾਬ ਲਈ ਸਿੱਖੀ ਦੇ ਬਿਹਤਰ ਭਵਿੱਖ ਦੇ ਲਈ ਸੋਚਦੇ ਕਰਦੇ ਆ ਵੀ ਉਹਨਾਂ ਦੀ ਹਮਾਇਤ ਕਰੀਏ, ਪਰ ਸਾਨੂੰ ਤਾਂ ਕੁਝ ਹੋਰ ਹੀ ਬਣਾਇਆ ਜਾ ਰਿਹਾ। ਜਿੰਨੀ ਗੰਦੀ ਭੈੜੀ ਤਹਿਜ਼ੀਬ ਤੋਂ ਸਖਣੀ बोली बोली जा रही आ असली नकली फेसबुक खातियां तो, ਇਹੋ ਜਿਹਾ ਤਾਂ सिख गुरु ने नहीं सी सिर। ਅਸੀਂ ਤਾਂ ਆਪਦੇ ਦੁਸ਼ਮਣ ਦੇ ਨਾਲ ਵੀ ਤਰੀਕੇ ਨਾਲ ਨਜਿੱਠਣ ਵਾਲੇ ਲੋਕ। ਸਾਨੂੰ ਸਾਡਾ ਇਤਿਹਾਸ ਦੱਸਦਾ ਹੈ ਕਿ ਜਦੋਂ ਇੱਕ ਮੈਦਾਨੇ ਜੰਗ ਦੇ ਵਿੱਚ ਸਿੱਖ ਯੋਧੇ ਤੋਂ ਲੜਦਿਆਂ ਵਕਤ ਉਹਨੇ ਦੇਖਿਆ ਕਿ ਜਿਸ ਅਫਗਾਨ ਦੇ ਨਾਲ ਉਹ ਲੜ ਰਿਹਾ ਉਹਦੀ ਦਸਤਾਰ सिर तो लथ गई, ते जे वो चाहुंदा उस मौके सिख सूरमा ओहदा धाड़ जिहड़ा सी सिर वो तो बख कर सकदा सी, वो इहो जिही स्थिति विच, पर उहने एकदम तलवार दा बार रोकिया पिछे होया ते ओहनूं कहा जवाना आपदी सिर ते दस्तार ठीक करके बन ला, मैं तेरे नाल लड़न आया, मैं तेरी इज्जत उछालण दी। ਅਸੀਂ ਤਾਂ ਮੈਦਾਨੇ ਜੰਗ ਦੇ ਵਿੱਚ ਵੀ ਤਹਿਜ਼ੀਬ ਦਾ ਪੱਲਾ ਨਹੀਂ ਸੀ ਛੱਡਦੇ। ਅਸੀਂ ਤਾਂ ਉੱਚੇ ਸੁੱਚੇ ਕਿਰਦਾਰ ਵਾਲਿਆਂ ਦੇ ਵਾਰਸ, ਪਰ ਅੱਜ ਅਸੀਂ ਸਾਡੀ ਹੀ ਕੌਮ ਦੇ ਦੂਜੇ ਬੰਦੇ ਨਾਲ ਜਦੋਂ ਬਹਿਸਦੇ ਆ ਤਾਂ ਅਸੀਂ ਗੰਦੀਆਂ ਗਾਲਾਂ ਧੀਆਂ ਭੈਣਾਂ ਨੂੰ ਨੌਲਦੇ ਆ। ਸਭ ਤੋਂ ਅਖਲਾਕਹੀਣ ਗੱਲ ਕਿ ਅਸੀਂ ਦੂਜੇ ਦੀ ਧੀ ਭੈਣ ਦੀ बेपत्ती करते हैं, गंदे पैड़े पोस्टर बना के चढ़ाते। वारस असीं उन्हां दे हां जिन्हां ने बगानियां धीआं भैणां लई आपदियां जिंदगियां दाऽ ते ला ते बणे असीं ओ गए बण असीं ओ रहे हां कि असीं आपदी ही कौम दे उन्हां बंदियां दे बारे गंद बकदे हां, लड़दे हां। कि असीं हुण इन्ने ही गए गुजरे हो गए हां कि असीं आपदे पक्ष नूं दर्शाउण दे लई सही दर्शाउण दे लई कि साडी गल ठीक है भी इन्ने ज्यादा नीवें गिर जावां। सो इहो जिहे माहौल विच जदों हरेक
ਪਾਸੇ ਤੋਂ ਢਾਹੂ ਉਦਾਸ ਕਰਨ ਵਾਲੀ, ਮਾਯੂਸੀ ਵਧਾਉਣ ਵਾਲੀ ਖਬਰ ਮਿਲ ਰਹੀ ਹੋਵੇ, ਉਦੋਂ ਜਦੋਂ ਇਹ ਖਬਰ ਮਿਲੀ ਕਿ ਅੱਜ ਭਾਈ ਸੁਖਦੇਵ ਸਿੰਘ ਸੁੱਖੇ ਦੇ ਮਾਤਾ ਜੀ ਚੜ੍ਹਾਈ ਕਰ ਗਏ ਹੈ, ਤਾਂ ਮਨ ਵਿੱਚ ਜਜ਼ਬਾਤਾਂ ਦੀ ਇੱਕ ਹਨੇਰੀ ਚੱਲ ਪਈ ਆ ਤੇ ਗੱਲਾਂ ਸਾਰੀਆਂ ਹੀ ਕਰਨੀਆਂ ਹੁੰਦੀਆਂ ਨੇ। ਉਹ ਅੱਗੇ ਤੁਰਨ ਤੋਂ ਪਹਿਲਾਂ ਥੋੜਾ ਜਿਹਾ ਮੈਂ ਉਸ ਸੂਰਮੇ ਬਾਰੇ ਦੱਸ ਦੇਵਾਂ ਜਿਹਦੇ ਮਾਤਾ ਜੀ ਅੱਜ ਚੜ੍ਹਾਈ ਕਰ ਗਏ ਆ। ਭਾਈ ਸੁਖਦੇਵ ਸਿੰਘ ਸੁੱਖਾ ਜਿਹੜਾ ਹੈ, ਇਹ ਰਾਜਸਥਾਨ ਦੇ ਵਿੱਚ ਗੰਗਾਨਗਰ ਜ਼ਿਲ੍ਹੇ ਦੇ ਕਰਨਪੁਰ ਤਹਿਸੀਲ ਦੇ ਚੱਕ ਨੰਬਰ 11 ਦੇ ਵਿੱਚ ਸਰਦਾਰ ਮਹਿੰਗਾ ਸਿੰਘ ਤੇ ਮਾਤਾ ਸਰਜੀਤ ਕੌਰ ਦੇ ਘਰ ਇਹਨਾਂ ਦਾ ਜਨਮ ਹੋਇਆ। ਪਰਿਵਾਰ ਜਿਹੜਾ ਸੀ ਉਹ ਪੂਰਨ ਗੁਰਸਿੱਖ ਰਹਿਤ ਮਰਿਆਦਾ ਦਾ ਧਾਰਨੀ ਤੇ ਨਿਤਨੇਮੀ ਪਰਿਵਾਰ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਬਚਪਨ 'ਚ ਹੀ ਸਿੱਖੀ ਸਿਦਕ ਦੀ ਦਾਤ ਜਿਹੜੀ ਆ ਉਹ ਨਸੀਬ ਹੋਈ। ਧਾਰਮਿਕ ਵਿਦਿਆ ਤੇ ਗੁਰਬਾਣੀ ਦਾ ਅਭਿਆਸ ਕਰਨ ਵਾਲਾ ਇਹ ਭਾਈ ਸੁਖਦੇਵ ਸਿੰਘ ਸੁੱਖਾ ਪਿੰਡ ਮਾਨਕਪੁਰ ਚੱਕ ਨੰਬਰ 13 ਤੋਂ ਮੁੱਢਲੀ ਵਿਦਿਆ ਪ੍ਰਾਪਤ ਕਰਕੇ ਫਿਰ ਕਾਨਪੁਰ ਤੋਂ 10ਵੀਂ ਕੀਤੀ ਆ, ਕਾਨਪੁਰ ਯੂਪੀ 'ਚ ਪਈ। ਉਥੋਂ 10ਵੀਂ ਪਾਸ ਕਰਕੇ ਗਿਆਨ ਜੋਤੀ ਕਾਲਜ ਤੋਂ BA ਕਰਕੇ ਜਦੋਂ MA ਅੰਗਰੇਜ਼ੀ ਪੜ੍ਹਦਾ ਸੀ, ਉਦੋਂ 1984 ਵਾਲਾ ਘੱਲੂ ਘਾਰਾ ਜਿਹੜਾ ਉਹ ਵਾਪਰਿਆ। ਇੱਥੇ ਇੱਕ ਗੱਲ ਜਿਹੜੀ ਆ ਉਹ ਦੱਸਣੀ ਬੜੀ ਜ਼ਰੂਰੀ ਹੈ। ਅੰਮ੍ਰਿਤਸਰ ਦੇ ਵਿੱਚ ਇੱਥੇ ਇੱਕ ਮਾਤਾ ਸਰਜੀਤ ਕੌਰ ਰਹਿੰਦੇ, ਜਿਹੜੇ ਕਿ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਸਕੇ ਮਾਮੀ ਹੈ। ਇਹ ਜਿਹੜੇ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਮਾਮੀ ਜੀ ਆ, ਮਾਤਾ ਸਰਜੀਤ ਕੌਰ ਉਹਨਾਂ ਦਾ ਨਾਮ ਵੀ, ਉਹ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ। ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਸਿੱਖ ਸੰਘਰਸ਼ ਵਿੱਚ ਸਰਗਰਮ ਹੋਇਆ ਤਾਂ ਮੱਲੋ ਮੱਲੀ ਆਪਦੇ ਮਾਮੀ ਦੇ ਮੁੰਡੇ ਨਾਲ, ਬਲਜਿੰਦਰ ਸਿੰਘ ਰਾਜੂ ਨਾਲ ਉਹਦੀ ਸਾਂਝ ਹਮ ਉਮਰ ਸੀ। ਉਹ ਸਾਂਝ ਦੇ ਕਰਕੇ ਜਦੋਂ ਅੱਗੇ ਗੱਲ ਤੁਰੀ ਤਾਂ ਉੱਥੇ ਉਹੋ ਜਿਹਾ ਹੀ ਰਾਜੂ ਦਾ ਜਿਹੜਾ ਯਾਰ ਸੀਗਾ ਉਹ ਭਾਈ ਸੁਖਦੇਵ ਸਿੰਘ ਸੁੱਖਾ ਸੀ। ਸੋ ਅਸਲ ਵਿੱਚ ਭਾਈ ਜਿੰਦੇ ਅਤੇ ਸੁੱਖੇ ਦੀ ਫਾਂਸੀ ਦੀ ਜਿਹੜੀ ਕਹਾਣੀ ਆ ਉਹਦੇ ਕਰਕੇ ਸਾਡੇ ਮੂੰਹ ਤੇ ਅੱਖਰ ਚੜਿਆ ਜਿੰਦਾ ਸੁੱਖਾ। ਪਰ ਭਾਈ ਬਲਜਿੰਦਰ ਸਿੰਘ ਰਾਜੂ ਉਹ ਸ਼ਖਸੀਅਤ ਆ ਜਿਹਨੇ ਇਹ ਦੋਨੇ ਭਰਾਵਾਂ ਦਾ ਮੇਲ ਕਰਾਇਆ। ਬਲਜਿੰਦਰ ਸਿੰਘ ਰਾਜੂ ਜਿਹੜਾ ਕਿ ਭਾਈ ਜਿੰਦੇ ਦੀ ਮਾਮੀ ਦਾ ਮੁੰਡਾ ਤੇ ਦੂਜੇ ਪਾਸੇ ਸੁੱਖੇ ਦਾ, ਭਾਈ ਸੁੱਖੇ ਦਾ ਉਹ ਯਾਰ ਸੀ। ਉਹ ਰਾਜਸਥਾਨ ਦੇ ਵਿੱਚ ਜਦੋਂ ਰਹਿੰਦਿਆਂ ਹੋਇਆ ਕਾਨਪੁਰ ਪੜ੍ਹਨ ਗਿਆ ਸੁੱਖਾ, ਇਹ ਸਾਰੀ ਗੱਲਬਾਤ ਦੇ ਵਿੱਚ ਭਾਈ ਰਾਜੂ ਨਾਲ ਭਾਈ ਸੁੱਖੇ ਦੀ ਜਿਹੜੀ ਸਾਂਝ ਸੀ ਉਹ ਬਰਕਰਾਰ ਰਹੀ। ਤੇ ਇਸੇ ਸਮੇਂ ਦੌਰਾਨ ਭਾਈ ਜਿੰਦੇ ਨੇ ਭਾਈ ਸੁੱਖੇ ਤੇ ਭਾਈ ਰਾਜੂ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਕੋਲ ਇੱਥੇ ਲਿਆਂਦਾ ਤੇ ਇੱਥੇ ਮੇਲ ਮਿਲਾਪ ਵੀ ਕਰਾਇਆ। ਉਦੋਂ ਉਹਨਾਂ ਸਮੇਂ ਦੇ ਹਾਲਾਤ ਦੇ ਹਿਸਾਬ ਦੇ ਨਾਲ ਜਿਹੜਾ ਕੁਝ ਸੋਚਿਆ ਕਰਿਆ, ਉਹ ਅਜੇ ਵਿਉਂਤਾ ਬਣਾ ਰਹੇ ਸੀਗੇ ਭਾਈ ਰਾਜੂ ਤੇ ਭਾਈ ਸੁੱਖਾ, ਕਿਉਂਕਿ ਭਾਈ ਜਿੰਦਾ ਤਾਂ ਇੱਥੇ ਕਾਫੀ ਐਕਟਿਵ ਹੋ ਚੁੱਕੇ ਸੀ ਉਦੋਂ। ਤਾਂ ਭਾਈ ਹਰਜਿੰਦਰ ਸਿੰਘ ਜਿੰਦਾ ਜੂਨ 84 ਦੇ ਘੱਲੂ ਘਾਰੇ ਤੋਂ ਬਾਅਦ ਉੱਥੇ ਉਹਨਾਂ ਕੋਲ ਰਾਜਸਥਾਨ ਪਹੁੰਚਿਆ, ਜਿੱਥੇ ਭਾਈ ਰਾਜੂ ਨੇ ਭਾਈ ਸੁੱਖੇ ਨੂੰ ਸੱਦਿਆ ਤੇ ਫਿਰ ਉੱਥੇ ਇਹਨਾਂ ਨੇ ਪਾਕਿਸਤਾਨ ਜਾਣ ਦਾ ਤੇ ਉੱਥੋਂ ਸੌਦਾ ਪੱਤਾ ਲਿਆਉਣ ਦਾ ਜਿਹੜਾ ਪਲਾਨ ਬਣਾਇਆ। ਤੇ ਬੀਬੀ ਮਾਤਾ ਸਰਜੀਤ ਕੌਰ ਜਿਹੜੀ ਭਾਈ ਜਿੰਦੇ ਦੇ ਮਾਮੀ ਜੀ ਆ, ਕਾਫੀ ਬਿਰਧ ਨੇ ਇੱਥੇ ਅੰਮ੍ਰਿਤਸਰ, ਮੈਂ ਉਹਨਾਂ ਕੋਲੇ ਜਾਂਦਾ ਰਹਿਣਾ। ਇੱਕ ਇੰਟਰਵਿਊ ਵੀ ਉਹਨਾਂ ਦੀ ਲੰਬੀ ਚੌੜੀ ਮੈਂ ਸਾਰੀ ਰਿਕਾਰਡ ਕਰ ਲਈ ਆ। ਤੇ ਉਹ ਮਾਤਾ ਜੀ ਦੱਸਦੇ ਹੁੰਦੇ ਆ ਕਿ ਜਦੋਂ ਇਹਨਾਂ ਦੀ ਗੱਲਬਾਤ ਤੋਂ ਮੈਨੂੰ ਲੱਗਿਆ, ਮੈਂ ਪੁੱਛਿਆ ਤੇ ਇਹ ਕਹਿੰਦੇ ਵੀ ਅਸੀਂ ਤਾਂ ਜੀ ਹੁਣ, ਮੈਨੂੰ ਵੀ ਮਨ ਨੂੰ ਸੀਗਾ ਵੀ ਸਾਡੀ ਕੌਮ ਉੱਤੇ ਏਡਾ ਵੱਡਾ ਹੋ ਗਿਆ ਤੇ ਮੈਂ ਵੀ ਇਸ ਗੱਲ 'ਚ ਸਹਿਮਤ ਸੀ। ਤੇ ਅਸੀਂ ਆਖਿਆ ਵੀ ਠੀਕ ਆ। ਫਿਰ ਮੈਂ ਉਹ ਅਰਦਾਸ ਕੀਤੀ ਤਿੰਨਾਂ ਨੂੰ, ਕਿਉਂਕਿ ਘਰੇ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਸੀ ਉੱਥੇ,
ਤਿੰਨਾਂ ਨੂੰ ਖੜੇ ਕਰਕੇ ਤਾਬਿਆਂ 'ਚ ਉੱਥੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਦਾ ਕੁਝ ਬਣ। ਉਹ ਤੋਂ ਇਹ ਤਿੰਨੇ ਸਿੰਘ ਜਿਹੜੇ ਨੇ ਉਹ ਫਿਰ ਬਾਰਡਰ ਪਾਰ ਕਰ ਗਏ। ਉਧਰ ਉਹਨਾਂ ਤੋਂ ਬਾਹਲਾ ਕੁਝ ਉੱਥੋਂ ਮਿਲਿਆ ਨਹੀਂ, ਜਿੱਡੀ ਵੱਡੀ ਆਸ ਲੈ ਕੇ ਗਏ ਸੀ ਨਾ ਓਡੀ ਵੱਡੀ ਗੱਲ ਬਣੀ। ਸੋ ਇਧਰ ਜਿਹੜੇ ਭਾਈ ਜਿੰਦੇ ਉਹਨਾਂ ਦੇ ਬਚੇ ਕੁਚੇ 1984 ਚੋਂ ਅਟੈਕ ਤੋਂ ਬਾਅਦ ਸਿੰਘ ਸੀਗੇ ਜਾਂ ਨਵੇਂ ਜੁੜੇ, ਉਹਨਾਂ ਦੇ ਨਾਲ ਫਿਰ ਭਾਈ ਲਾਭ ਸਿੰਘ, ਭਾਈ ਜਰਨੈਲ ਸਿੰਘ ਹਲਵਾਰਾ, ਭਾਈ ਜਿਹੜਾ ਸੀਗਾ ਮਥਰਾ ਸਿੰਘ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਵਾਲਾ, ਇਹ ਸਾਰੇ ਉਹ ਯੋਧੇ ਸੀ ਜਿਨ੍ਹਾਂ ਨੇ ਸ਼ੁਰੂ ਵਿੱਚ ਇਹ ਗੱਲਾਂ ਸੋਚੀਆਂ ਬਿਉਂਤੀਆਂ ਕਿ ਕਿਵੇਂ ਆਪਾਂ ਜੂਨ 1984 ਦੇ ਜਿਹੜੇ ਦੁਸ਼ਟ ਨੇ ਉਹ ਸੋਧਣੇ। ਉਹ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਭਾਜੀ ਜਗਤਾਰ ਸਿੰਘ ਦੀ ਕਿਤਾਬ ਆਈ ਆ, ਜਿਹਦੀ ਅੱਜ ਕੱਲ ਬੜੀ ਚਰਚਾ, ਉਸ ਕਿਤਾਬ ਦੇ ਵਿੱਚ ਵੀ ਇਹ ਗੱਲਾਂ ਸਾਰੀਆਂ ਉਹਨਾਂ ਨੇ ਦਰਜ ਕੀਤੀਆਂ ਨੇ। ਜਿਹੜੀ ਰਿਵਰਸ ਔਨ ਫਾਇਰ ਕਿਤਾਬ ਭਾਈ ਸਰਦਾਰ ਜਗਤਾਰ ਸਿੰਘ ਜਿਹੜੇ ਕਿ ਬਹੁਤ ਉੱਘੇ ਜਰਨਲਿਸਟ ਰਹੇ ਨੇ, ਉਹਨਾਂ ਨੇ ਕਾਫੀ ਖੋਜ ਕਰਕੇ ਜਿਹੜੀ ਕਿਤਾਬ ਲਿਖੀ ਆ ਉਹਦੇ ਵਿੱਚ ਕਈ ਨਵੀਆਂ ਗੱਲਾਂ ਖੁੱਲਣਗੀਆਂ। ਰਿਵਰਸ ਔਨ ਫਾਇਰ, ਖਾਲਿਸਤਾਨ ਸਟਰਗਲ, ਕਈ ਗੱਲਾਂ ਸਾਨੂੰ ਸਾਡੇ ਲਹਿਰ ਦੇ ਨਜ਼ਰੀਏ ਤੋਂ ਜਿਹੜੀਆਂ ਔਖੀਆਂ ਵੀ ਲੱਗਣਗੀਆਂ, ਪਰ ਉਹ ਕਿਤਾਬ ਕਾਫੀ ਚਰਚਾ ਵਿੱਚ ਆ ਇਹਨਾਂ ਦਿਨਾਂ 'ਚ। ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ, ਅੱਜ ਦੇ ਅਖਬਾਰਾਂ 'ਚ ਉਹ ਸਾਰੀ ਖਬਰ ਛਪੀ ਆ ਕਿ ਕਿਵੇਂ ਅੱਡ ਜਿਹੜੇ ਧੜੇ ਸੀ ਉਸ ਮੌਕੇ ਇੰਦਰਾ ਗਾਂਧੀ ਦਾ ਕੰਡਾ ਕੱਢਣ ਲਈ ਸਰਗਰਮ ਸੀ। ਇੱਕ ਪਾਸੇ ਭਾਈ ਮਨਵੀਰ ਸਿੰਘ ਝਹੇੜੂ ਹੋਣੀ, ਦੂਜੇ ਪਾਸੇ ਬੇਅੰਤ ਸਿੰਘ ਸਤਵੰਤ ਸਿੰਘ ਹੋਣੀ, ਤੀਜੇ ਪਾਸੇ ਭਾਈ ਜਿੰਦੇ ਸੁੱਖੇ ਹੋਣੀ। ਤੋ ਇਹ ਕਈ ਪੱਖ ਸੀ ਜਿਹਦੇ ਵਿੱਚ ਭਾਈ ਨੇ ਆਪਣੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਨੇ ਵੀ ਉਹ ਗੱਲ ਲਿਖੀ ਆ ਕਿ ਕਿਵੇਂ ਜਦੋਂ ਉਹਨੂੰ ਪਤਾ ਲੱਗਿਆ ਕਿ ਇੰਦਰਾ ਗਾਂਧੀ ਗੱਡੀ ਚਾੜਤੀ ਆ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਕਿਵੇਂ ਜਿੱਥੇ ਇੱਥੇ ਅੰਮ੍ਰਿਤਸਰ ਕਿਰਾਏ ਦੇ ਮਕਾਨ ਤੇ ਪੁਤਲੀ ਘਰ ਇੱਥੇ ਉਦੋਂ ਮਕਾਨ ਲੈ ਕੇ ਕਿਸੇ ਦੇ ਇੱਥੇ ਰਹਿ ਰਿਹਾ ਸੀ, ਤੇ ਉਹ ਮਾਈ ਨੇ, ਉਹ ਜਨਾਨੀ ਔਰਤ ਨੇ, ਬੀਬੀ ਨੇ ਦੱਸਿਆ ਕਿ ਕਿਵੇਂ ਉੱਥੇ ਬਹਿ ਕੇ ਉਹ ਫਿਰ ਬਹੁਤ ਭਾਵਕ ਹੋ ਗਿਆ ਕਿ ਇਹ ਤਾਂ ਅਸੀਂ ਠੋਕਣੀ ਸੀ, ਇਹ ਕਿਹਨੇ ਕੰਮ ਕਰ ਦਿੱਤਾ ਹੈ। ਸੋ ਭਾਈ ਜਿੰਦੇ ਸੁੱਖੇ ਹੋਣੀ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਤੇ ਇਹ ਸਾਰੇ ਰਾਜੂ ਭਾਜੀ ਹੋਣੀ, ਇਹਨਾਂ ਦੇ ਵਿੱਚ ਹੀ ਫਿਰ ਭਾਈ ਦਲਜੀਤ ਸਿੰਘ ਬਿੱਟੂ ਹੋਣੀ ਤੇ ਭਾਈ ਗੁਰਜੀਤ ਸਿੰਘ ਹੋਣੀ, ਇਹ ਸਾਰੇ ਜਿਹੜੇ ਸਿੰਘ ਸੀਗੇ ਇਹਨਾਂ ਦਾ ਇੱਕ ਇਹੋ ਜਿਹਾ ਪੜ੍ਹਿਆ ਲਿਖਿਆ ਦਾ ਮੈਚਿਓਰ ਸਿੰਘਾਂ ਦਾ ਗਰੁੱਪ ਜਿਹੜਾ ਸੀਗਾ ਉਹ ਹੋਂਦ ਵਿੱਚ 1984 ਤੋਂ ਬਾਅਦ ਫੌਰੀ ਤੌਰ ਤੇ ਆ ਗਿਆ ਸੀ। ਅਜੇ ਇਹ 1984 ਦੇ ਜੂਨ ਵਾਲੇ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਠੋਕਣ ਠਾਕਣ ਦੇ ਜਗਾੜ ਬਣਾਉਂਦੇ ਫਿਰਦੇ ਸੀ। ਅਸਲਾ ਉਸਲਾ ਜਗਾੜ ਇਕੱਠਾ ਕਰਨਾ ਪੈਂਦਾ ਤੇ ਉਹ ਨਹੀਂ ਸੀ ਅਜੇ ਕਹਾਣੀ ਦੀ ਲੋਟ ਆ ਰਹੀ ਕਿ ਉਸੇ ਸਮੇਂ ਹੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਜਿਹ ਤੋਂ ਬਾਅਦ ਚ ਕਤਲੇਆਮ ਜਿਹੜਾ ਸਿੱਖਾਂ ਦਾ ਹੋਇਆ ਉਹਨੇ ਫਿਰ ਨਵੇਂ ਨਿਸ਼ਾਨੇ ਸਿੱਖਾਂ ਦੇ ਮੂਹਰੇ ਟਿਕਾਤੇ ਵੀ ਹੁਣ ਆ ਵੀ ਠੋਕਣੇ ਪੈਣੇ ਆ। ਸੋ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਤੇ ਭਾਈ ਸੁੱਖੇ ਨੇ ਤੇ ਰਾਜੂ ਭਾਜੀ ਜਾਂ ਚੰਨੀ, ਭਾਈ ਲਾਭ ਸਿਉਣੀ, ਇਹਨਾਂ ਸਾਰਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਸੰਘਰਸ਼ ਦੀਆਂ ਲੋੜਾਂ ਲਈ ਮਾਰਾ ਵਕਾਰਾ ਕੀਤਾ। ਮਾਰਾ ਵਕਾਰਾ ਹੁੰਦਾ ਸਰਕਾਰੀ ਖਜ਼ਾਨੇ ਨੂੰ ਲੁੱਟਣਾ, ਬੈਂਕਾਂ ਲੁੱਟੀਆਂ ਤੇ ਉਸ ਮਾਇਆ ਦੇ ਨਾਲ ਸ਼ਾਸਤਰ ਖਰੀਦੇ ਤੇ ਸ਼ਾਸਤਰ ਖਰੀਦ ਕੇ ਫਿਰ ਜਿਹੜੇ ਦੁਸ਼ਟ ਸੀ ਉਹਨਾਂ ਦਾ ਸੌਦਾ ਲਾਇਆ। ਜਿਹੜੀ ਅਸੀਂ ਅੱਤਵਾਦੀ ਨਹੀਂ ਕਿਤਾਬ ਹੇਠ, ਟਾਈਟਲ ਹੇਠ ਕਿਤਾਬ ਭਾਈ ਜਿੰਦੇ ਦੀ ਛਪੀ ਆ, ਉਹਦੇ ਚ ਭਾਈ ਸੁੱਖੇ ਬਾਰੇ ਵੀ ਸਾਰਾ ਕੁਝ ਨਾਲ ਦੀ ਨਾਲ ਆਉਂਦਾ ਤੇ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਵਿਉਂਤਬੰਦੀਆਂ ਕੀਤੀਆਂ। ਤੇ ਇਹ ਗੱਲ ਕਹਿ ਦੇਣੀ ਬੜੀ ਸੌਖੀ ਜਿਹੀ ਹੁੰਦੀ ਆ ਕਿ ਜੀ ਉਹਨਾਂ ਨੇ ਵੈਦਿਆ ਠੋਕਤਾ, ਪਰ ਵੈਦਿਆਂ ਨੂੰ ਮਾਰਨ ਤੋਂ ਪਹਿਲਾਂ ਜੋ ਕੁਝ ਉਹਨਾਂ ਨੇ ਝੱਲਿਆ, ਕਿਵੇਂ ਆਪਦੇ ਆਪ ਨੂੰ ਬਚਾਉਣਾ, ਗਰੀਲਾ ਜ਼ਿੰਦਗੀ ਸੌਖੀ ਨਹੀਂ ਹੁੰਦੀ। ਕਈ ਸਾਡੇ ਭੈਣ ਭਰਾ ਨੇ ਜਿਨ੍ਹਾਂ ਨੇ ਗਰੀਲਾ ਜ਼ਿੰਦਗੀ ਦੇ ਜਦੋਂ ਸਾਡੇ ਨਾਲ ਤਜਰਬੇ ਸਾਂਝੇ ਕਰਦੇ ਆ ਤਾਂ ਬੜੀ ਔਖ ਜਿਹੜੀ ਆ, ਜਦੋਂ ਉਹ ਸਾਰੀ ਸਰੀਰ ਹੀ ਨਹੀਂ ਇਕੱਲਾ ਔਖ ਚੱਲਦਾ, ਮਾਨਸਿਕ ਤੌਰ ਤੇ ਵੀ ਬੜਾ ਸੰਤਾਪ ਜਿਹੜਾ ਹੈਗਾ ਉਹ ਚੱਲਣਾ ਪੈਂਦਾ। ਸੋ ਭਾਈ ਸੁਖਦੇਵ ਸਿੰਘ ਸੁੱਖਾ ਜਿਨੇ ਹੋਰ ਬਹੁਤ ਸਾਰੀਆਂ ਕਾਰਵਾਈਆਂ ਦੇ ਵਿੱਚ, ਦਿੱਲੀ ਵਾਲੀਆਂ ਚ ਤਾਂ ਸਾਰੀਆਂ ਚ ਤਕਰੀਬਨ ਨਾਲ ਸੀ। ਇਹ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ
ਪੰਜਾਬ ਦੀ ਇਹ ਖਾੜਕੂ ਖਾਲਿਸਤਾਨੀ ਲਹਿਰ ਆ, ਇਹਦੇ ਵਿੱਚ 30 ਇਹੋ ਜਿਹੇ ਘਰਾਣੇ ਨੇ, ਪਰਿਵਾਰ ਨੇ, ਜਿਨ੍ਹਾਂ ਦਾ ਸਾਰਾ ਲਾਣਾ ਬਾਣਾ ਇਸ ਸੰਘਰਸ਼ ਦੇ ਲੇਖੇ ਲੱਗੇ। ਜਿਵੇਂ ਬਾਬੇ ਮਾਨੋ ਚਾਹਲ ਦਾ ਜਿਹੜਾ ਪਰਿਵਾਰ ਆ, ਉਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਤੇ ਹੋਰ ਗਾਂ ਦੀ ਗਾਂ ਇਸ ਸੰਘਰਸ਼ ਦੇ ਵਿੱਚ ਸਰਗਰਮ ਰਹੇ। ਇਵੇਂ ਹੀ ਭਾਈ ਚਰਨਜੀਤ ਸਿੰਘ ਤਲਵੰਡੀ ਦੇ, ਇਵੇਂ ਹੀ ਹੋਰ ਕਈ ਇਹੋ ਜਿਹੇ 30 ਇਹੋ ਜਿਹੇ ਸਿੰਘ ਨਾਮਵਰ ਹੈਗੇ ਆ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਗਾਂ ਰਿਸ਼ਤੇਦਾਰੀਆਂ, ਮਾਮੇ ਦਾ ਮੁੰਡਾ, ਭੂਆ ਦਾ ਮੁੰਡਾ। ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦੇ ਜਿਹੜੇ ਨਾਨਕੇ ਆ, ਉਹ ਜੋਧਾ ਮਸੂਰਾਂ ਦੇ ਕੋਲ ਲੁਧਿਆਣੇ ਜ਼ਿਲ੍ਹੇ ਚ ਰਤਨਾ ਪਿੰਡ ਚ ਆ। ਜਿਹੜਾ ਭਾਈ ਗੁਰਸ਼ਰਨ ਸਿੰਘ ਗਾਮੇ ਦਾ ਪਰਿਵਾਰ ਆ, ਉਹ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦੇ ਜਾਣੀ ਕਿ ਭੂਆ ਦੇ ਮੁੰਡੇ ਆ, ਮਾਮੇ ਦੇ ਮੁੰਡੇ ਆ, ਨਾਨਕੇ ਨੇ ਚੰਨੀ ਦੇ ਇੱਥੇ ਰਤਨਾ ਪਿੰਡ। ਤੇ ਭਾਈ ਦਲਜੀਤ ਸਿੰਘ ਇਸੇ ਪਰਿਵਾਰ ਚ ਵਿਆਹੇ ਹੋਏ ਨੇ। ਏਦਾਂ ਇਹ ਸਾਰਾ ਇੱਕ ਲੰਬਾ ਚੌੜਾ ਸਿਸਟਮ ਆ। ਇਹ ਆਪਣਾ ਚਲੋ ਵਿਸ਼ਾ ਨਹੀਂ, ਗੱਲ ਮੈਂ ਇਹ ਤਾਂ ਦੱਸੀ ਕਿਉਂਕਿ ਅੱਜ ਜਦੋਂ ਮੈਂ ਭਾਈ ਮਨੀ ਸਿੰਘ ਬਾਰੇ ਲਿਖ ਰਿਹਾ ਸੀ, ਪੜ੍ਹ ਰਿਹਾ ਸੀ, ਤੇ ਉਹਨਾਂ ਦੇ 53 ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਸ਼ਹੀਦ ਹੋਏ ਸੀ। 53। ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਜਿਸ ਸਿੱਖ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਆਪਦੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਨਾ, ਭਾਈ ਲੱਖੀ ਸ਼ਾਹ ਬਣਜਾਰਾ, ਉਹ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸੀ। ਤੇ 9ਵੇਂ ਪਾਤਸ਼ਾਹ ਦੇ ਸਨਮੁਖ ਦਿੱਲੀ ਦੇ ਚਾਂਦਨੀ ਚੌਕ ਵਿੱਚ ਦੇਗ ਵਿੱਚ ਉਵਾਲੇ ਖਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਗੇ ਭਰਾ ਸੀ। ਤੇ ਜਿਹੜੇ ਭਾਈ ਬਚਿੱਤਰ ਸਿੰਘ ਨੇ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨ ਕੇ ਨਾਗਣੀ ਨਾਲ, ਮਸਤ ਹਾਥੀ ਨਾਲ ਟੱਕਰ ਲਈ ਸੀ, ਉਹ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਸਪੁੱਤਰ ਸੀ। ਤੇ ਜਿਹੜੇ ਸਿੰਘ ਨੇ, ਉਦੇ ਸਿੰਘ ਨੇ, ਭਾਈ ਉਦੇ ਸਿੰਘ ਨੇ ਸਰਸਾ ਨਦੀ ਦੇ ਕੰਢੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਪ ਦੀ ਜਾਨ ਦੇ ਕੇ ਬਚਾਇਆ, ਉਹ ਵੀ ਭਾਈ ਮਨੀ ਸਿੰਘ ਦਾ ਸਪੁੱਤਰ ਸੀ। ਇਹ ਤੋਂ ਇਲਾਵਾ ਭਾਈ ਅਨਕ ਸਿੰਘ, ਭਾਈ ਅਜ਼ਬ ਸਿੰਘ, ਭਾਈ ਅਜਾਇਬ ਸਿੰਘ ਤੇ ਚਮਕੌਰ ਦੀ ਜੰਗ ਦੇ ਸ਼ਹੀਦ ਭਾਈ ਮਨੀ ਸਿੰਘ ਦੇ ਪੁੱਤਰ ਭਾਈ ਦਾਨ ਸਿੰਘ, ਸਕੇ ਭਰਾ ਸੀ ਭਾਈ ਦਾਨ ਸਿੰਘ। ਸੋ ਇਹ ਜਿਹੜਾ ਭਾਈ ਮਨੀ ਸਿੰਘ ਦਾ ਪਰਿਵਾਰ ਆ, ਉਹਦੇ 53 ਮੈਂਬਰ ਕੌਮ ਦੇ ਲੇਖੇ ਲੱਗੇ ਆ ਕਿ ਸਾਨੂੰ ਬਹੁਤਾ ਭਾਈ ਮਨੀ ਸਿੰਘ ਚੇਤੇ। ਇਵੇਂ ਹੀ ਸਾਨੂੰ ਬਾਬਾ ਮਾਨੋ ਚਾਲ ਚੇਤੇ ਆ, ਪਰ ਬਾਬਾ ਮਾਨੋ ਚਾਲ ਦੇ ਹੋਰ ਵੀ ਬਹੁਤ ਸਾਰੇ ਰਿਸ਼ਤੇਦਾਰ ਜਿਹੜੇ ਆ। ਏਦਾਂ ਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਵੀ ਬਹੁਤ ਸਾਰੇ ਮੈਂਬਰ ਜਿਹੜੇ ਆ, ਉਹ ਇਸ ਕੌਮ ਦੇ ਇਸ ਸੰਘਰਸ਼ ਦੇ ਲੇਖੇ ਲੱਗੇ। ਇਵੇਂ ਹੋਰ ਵੀ ਕਈ ਹੈਗੇ ਆ। ਚਲੋ ਉਧਰ ਆਪਾਂ ਕਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਉਹ ਸਾਰਾ ਮੈਂ ਡਾਟਾ ਕਲੈਕਟ ਕਰਕੇ ਕੌਮ ਦੇ ਸਨਮੁਖ ਰੱਖ ਸਕਾਂ। ਜਿਹੜਾ ਅੱਜ ਦਾ ਵਿਸ਼ਾ, ਉਹ ਚ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਆਪਾਂ ਗੱਲ ਕਰ। ਭਾਈ ਹਰਜਿੰਦਰ ਸਿੰਘ ਜਿੰਦੇ ਦੇ ਨਾਨਕਿਆਂ ਦੇ ਵਿੱਚੋਂ ਭਾਈ ਬਲਜਿੰਦਰ ਸਿੰਘ ਰਾਜੂ ਤੇ ਬਲਜਿੰਦਰ ਸਿੰਘ ਰਾਜੂ ਦਾ ਦੋਸਤ ਭਾਈ ਸੁਖਦੇਵ ਸਿੰਘ ਸੁੱਖਾ ਕੌਮ ਦੇ ਲੇਖੇ ਲੱਗਦਾ। ਉਧਰੋਂ ਜਿਹੜੇ ਛੱਜਲ ਵੱਡੀ ਵਾਲੇ ਨੇ, ਜਿਹੜੇ ਆ ਭਾਈ ਸਰਜੀਤ ਸਿੰਘ ਪੈਂਟੇ ਹੁਣੀ ਆ, ਇਹ ਸਾਰਾ ਪਰਿਵਾਰ ਵੀ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਰਿਸ਼ਤੇਦਾਰ। ਇਹ ਦਿੱਲੀ ਰਹਿੰਦਾ ਸੀ ਪਰਿਵਾਰ, ਤੇ ਦਿੱਲੀ ਰਹਿੰਦਿਆਂ ਹੋਇਆਂ ਇਸ ਪਰਿਵਾਰ ਨਾਲ ਮੇਲ ਮਿਲਾਪ ਕਰਕੇ ਜਿਹੜੀਆਂ ਪਹਿਲੀਆਂ ਮੁੱਢਲੀਆਂ ਵਾਰਦਾਤਾਂ ਸਿੰਘਾਂ ਨੇ ਕੀਤੀਆਂ, ਇਸ ਪਰਿਵਾਰ ਨੇ ਬਹੁਤ ਗਹਿ ਗੱਡਮਾ ਸਾਥ ਦਿੱਤਾ ਭਾਈ ਸਰਜੀਤ ਸਿੰਘ ਪੈਂਟੇ ਹੋਣਾ ਨੇ। ਤੇ ਇਵੇਂ ਹੀ ਭਾਈ ਚੰਚਲ ਸਿੰਘ ਉਦੋਕੇ ਦੀ ਇਸੇ ਪਰਿਵਾਰ ਦੇ ਨਾਲ, ਭਾਈ ਹਰਜਿੰਦਰ ਸਿੰਘ ਜਿੰਦੇ ਦੇ ਛੱਜਲ ਵੱਡੀ ਵਾਲੇ ਪਰਿਵਾਰ ਨਾਲ ਭਾਈ ਚੰਚਲ ਸਿੰਘ ਉਦੋਕੇ ਦਾ ਗਾਂ ਰਿਸ਼ਤੇਦਾਰੀ ਹੈ। ਸੋ ਇਹ ਇੱਕ ਗੱਲ ਬੜੀ ਅਹਿਮ ਗੱਲ ਆ ਸਾਡੇ ਲਈ ਕਿ ਇਦਾਂ ਦੇ ਕਈ ਪਰਿਵਾਰ, 30 ਪਰਿਵਾਰ ਮੈਂ ਗਿਣਦਾ ਹੁੰਦਾ ਵੀ ਇਦਾਂ ਦੇ ਹੈਗੇ ਆ, ਜਿਨ੍ਹਾਂ ਦੇ ਕਈ ਮੈਂਬਰ ਜਿਹੜੇ ਆ, ਮਾਮੇ ਦਾ ਮੁੰਡਾ, ਭੂਆ ਦਾ ਮੁੰਡਾ, ਚਾਚੇ ਦਾ ਮੁੰਡਾ, ਫਿਰ ਗਾਹਾਂ ਜਵਾਈ ਜਾਂ ਉਹ ਸਹੁਰਿਆਂ ਚੋਂ ਕੋਈ ਏਦਾਂ ਮਤਲਬ ਇੱਕ ਜਿਹੜਾ ਸੀਗਾ ਉਹ। ਸੋ ਭਾਈ ਸੁਖਦੇਵ ਸਿੰਘ ਸੁੱਖਾ
ਜਿਹੜਾ ਹੋਰ ਬਹੁਤ ਸਾਰੀਆਂ ਵੱਡੀਆਂ ਅਹਿਮ ਵਾਰਦਾਤਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਨਾਲ ਮੋਢਾ ਜੋੜ ਕੇ ਕਈ ਕਾਰਵਾਈਆਂ ਦੇ ਵਿੱਚ ਸ਼ਾਮਲ ਰਿਹਾ। ਉਹਦੇ ਚ ਭਾਈ ਨਿਰਮਲ ਸਿੰਘ ਨਿੰਮਾ ਅੱਜ ਕੱਲ ਇੱਥੇ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਕਰਦਾ, ਉਹ ਵੀ ਨਾਲ ਸੀ। ਉਹ ਬਾਅਦ ਚ ਅਦਾਲਤ ਨੇ ਉੱਥੋਂ ਇਸ ਕੇਸ ਚੋਂ ਬਰੀ ਕਰਤਾ ਸੀ। ਤੇ ਇਹ ਸਾਰੇ ਜਿਹੜੇ ਸਿੰਘ ਸੀ, ਇਹਨਾਂ ਵਿੱਚੋਂ ਜਿਹੜੇ ਤਾਂ ਕੌਮ ਦੇ ਲੇਖੇ ਲੱਗ ਗਏ, ਉਹਨਾਂ ਨੂੰ ਤਾਂ ਆਪਾਂ ਬਹੁਤ ਸਤਿਕਾਰ ਦੇ ਰਹੇ ਆ, ਪਰ ਜਿਹੜੇ ਸਿੰਘ ਬਚ ਗਏ, ਭਾਈ ਨਿੰਮਾ ਆ, ਭਾਈ ਦਲਜੀਤ ਸਿੰਘ ਆ, ਭਾਈ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸਿੰਘ ਨੇ, ਭਾਈ ਭੁੱਲਰ ਸਾਹਿਬ ਆ, ਭਾਪਾ, ਭਾਈ ਲਾਲ ਸਿੰਘ ਕੱਲ ਪਰਸੋਂ ਪੱਕੇ ਤੌਰ ਦੇ ਉੱਤੇ ਰਿਹਾ ਹੋਏ ਨੇ। ਇਹਨਾਂ ਸਿੰਘਾਂ ਦੇ ਨਾਲ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਨਾਲ ਪਿਆਰ ਸਤਿਕਾਰ ਮੇਲ ਮਿਲਾਪ ਕਰਕੇ ਇਹਨਾਂ ਤੋਂ ਉਸ ਇਤਿਹਾਸ ਬਾਰੇ ਜਾਣਿਆ ਕਰੀਏ, ਆਪਦੇ ਨਿਆਣਿਆਂ ਨੂੰ, ਆਪਦੇ ਭੈਣ ਭਰਾਵਾਂ ਨੂੰ ਲੈ ਕੇ ਇਹਨਾਂ ਨੂੰ ਮਿਲਿਆ ਕਰੀਏ, ਇਹਨਾਂ ਦੇ ਮਨ ਵਿੱਚ ਇਸ ਗੱਲ ਦਾ ਆਵੇ ਕਿ ਸਾਡੀ ਕੌਮ ਸਾਨੂੰ ਚੇਤੇ ਕਰਦੀ, ਸਾਨੂੰ ਸਾਡਾ ਮਾਣ ਕਰਦੀ। ਆਪਾਂ ਇਹਨਾਂ ਦੇ ਨੁਕਸ ਲੱਭ ਕੇ, ਇਹਨਾਂ ਨੂੰ ਨਿੰਦਣ ਭੰਡਣ ਵਾਲੇ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਕਿ ਸਭ ਤੋਂ ਭੈੜੀ ਗੱਲ, ਜਿਵੇਂ ਮੱਖੀ ਗੰਦੇ ਥਾਂ ਤੇ ਜਾ ਕੇ ਬਹਿੰਦੀ ਆ, ਸਾਰਾ ਸਰੀਰ ਛੱਡ ਕੇ ਮੱਖੀ ਨੇ ਜਿੱਥੇ ਮਾੜਾ ਜ਼ਖਮ ਆ ਉੱਥੇ ਬਹਿਣਾ। ਸੋ ਆਪਾਂ ਕੌਮ ਵਿਰਤੀ ਤੋਂ ਬਚੀਏ, ਇਹਨਾਂ ਬਚੇ ਖੁਚੇ ਸਿੰਘਾਂ ਤੋਂ ਆਪਾਂ ਇਤਿਹਾਸ ਦੀ ਜਾਣਕਾਰੀ ਲਈਏ। ਇਹ ਉਸ ਦੌਰ ਦੇ ਸਿੰਘ ਸੂਰਮੇ ਨੇ। ਕਈ ਸਾਡੇ ਭਰਾ ਜਿਹੜੇ ਅੱਜ ਦੇ ਸਮੇਂ 'ਚ ਹੁਣ ਸਰਗਰਮ ਹੋਏ ਨੇ ਪੰਥਕ ਸਫਾਂ ਦੇ ਵਿੱਚ, ਮੈਂ ਅਕਸਰ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਅੱਜ ਤਾਂ ਖਾਲਿਸਤਾਨੀ ਸਫਾਂ 'ਚ ਆ ਕੇ ਨਾਂ ਕਮਾਉਣਾ ਹੋਰ ਤਰੀਕੇ ਦੀ ਗੱਲ, ਕਿਉਂਕਿ ਕਿਸੇ ਵੀ ਸਮਾਗਮ ਦੇ ਵਿੱਚ ਕੋਈ ਵੱਡੀ ਸੋਹਣੀ ਚੰਗੀ ਕਾਰਵਾਈ ਕਰੋ ਤੇ ਸਾਰੇ ਸੰਸਾਰ ਦੇ ਸਿੱਖਾਂ ਦੀ ਨਜ਼ਰ 'ਚ ਤੁਸੀਂ ਆ ਜਾਂਦੇ ਹੋ ਕਿ ਪੰਥਕ ਆਏ ਖਾਲਿਸਤਾਨੀ ਸਿੱਖ। ਤੇ ਜੇ ਗ੍ਰਿਫਤਾਰੀ ਵੀ ਹੋ ਜੇ ਤਾਂ ਇਹ ਪਤਾ ਹੈਗਾ ਕਿ ਜਿੰਨਾ ਮਰਜ਼ੀ ਤਸ਼ੱਦਦ ਹੋ ਜੇ, ਅਖੀਰ ਕੇਸ ਬਣੂਗਾ ਤੇ ਜੇਲ੍ਹ ਜਾਵਾਂਗੇ ਤੇ ਜ਼ਮਾਨਤ ਵੀ ਹੋਊਗੀ, ਤੇ ਇਹ ਸਾਰੀ ਗੱਲ ਦੇ ਬਦਲੇ ਕੌਮ ਦਾ ਸਾਥ ਸਹਿਯੋਗ ਡਟ ਕੇ ਮਿਲੂ। ਪਰ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਸੂਰਮੇ ਜਿਨ੍ਹਾਂ ਨੂੰ ਅੱਜ ਜਿਹੜਾ ਕੱਟ ਕੇ ਜਿਹੜੇ ਘਰਾਂ 'ਚ ਬੈਠੇ ਆ, ਜਿਨ੍ਹਾਂ ਦਿਨਾਂ 'ਚ ਉਹ ਸਰਗਰਮ ਹੋਏ ਸੀ, ਉਹਨਾਂ ਦਿਨਾਂ ਦੇ ਹਾਲਾਤ ਹੋਰ ਸੀ। ਉਹ ਜਦੋਂ ਘਰੋਂ ਪੈਰ ਪੱਟਦੇ ਸੀ ਉਦੋਂ ਗਰੰਟੀ ਸੀ ਕਿ ਹੁਣ ਪਤਾ ਨਹੀਂ ਦੁਬਾਰਾ ਕਦੇ ਜਿਉਂਦਿਆਂ ਦੇ ਮੇਲੇ ਹੋਣਗੇ ਕਿ ਘਰਦਿਆਂ ਨੂੰ ਲਾਸ਼ ਵੀ ਮਿਲੂਗੀ ਅਣਪਛਾਤਾ ਕਹਿ ਕੇ ਕਿਤੇ। ਅੱਜ ਸਾਡੇ ਮੇਰੇ ਸਿੰਘਣੀ ਦੇ ਮਾਮਾ ਜੀ ਭਾਈ ਇਕਬਾਲ ਸਿੰਘ ਬੱਬਰ, ਉਹਨਾਂ ਦਾ ਅੱਜ ਦਿਹਾੜਾ ਅਸੀਂ ਅੱਜ ਦੇ ਦਿਨ ਮਨਾਉਂਦੇ, ਪਰ ਸਾਨੂੰ ਪੱਕੀ ਗਰੰਟੀ ਨਹੀਂ ਹੈਗੀ ਕਿ ਅੱਜ ਦੇ ਦਿਨ ਇਹ ਭਾਣਾ ਵਾਪਰਿਆ ਸੀ। ਅੱਜ ਦੇ ਦਿਨ ਅਸੀਂ ਕਿਉਂ ਮਨਾਉਂਦੇ ਆ? ਕਿਉਂਕਿ ਸਾਨੂੰ ਅਖਬਾਰਾਂ ਤੋਂ ਤੁੱਕਾ ਜਿਹਾ ਲੱਗਿਆ ਸੀ, KPS ਗੱਲ ਦੀ ਸਟੇਟਮੈਂਟ ਆਈ ਸੀਗੀ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਦਾਜ਼ਾ ਲਾਇਆ ਕਿ ਆਹ ਤਰੀਕ ਤਕਰੀਬਨ ਬਣਦੀ। ਅਸੀਂ ਉਹਨਾਂ ਦਾ ਦਿਨ ਅੱਜ ਦੇ ਦਿਨ ਨਾਲ 27 ਅਗਸਤ ਦੇ ਹਿਸਾਬ ਨਾਲ ਮਨਾ ਲਈ। ਜਿੱਦਣ 1982 ਤੋਂ ਭਾਈ ਜਿੰਦੇ ਸੁੱਖੇ ਉਹਨਾਂ ਦੇ ਨਾਲ ਭਾਈ ਇਕਬਾਲ ਸਿੰਘ ਬੱਬਰ ਘਰੋਂ ਤੁਰਿਆ ਤੇ ਦਰਬਾਰ ਸਾਹਿਬ ਦੀਆਂ ਸਰਗਰਮੀਆਂ ਦੇ ਵਿੱਚ ਉੱਥੇ ਰਹਿੰਦਿਆਂ ਹੋਇਆਂ ਇਹ ਮੰਨ ਲਿਆ ਗਿਆ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਉਹ ਵੀ ਚੜ੍ਹਾਈ ਕਰ ਗਿਆ ਹੋਣਾ, ਪਰ ਉਹ ਚੜ੍ਹਦੀ ਕਲਾ 'ਚ ਜਿਉਂਦਾ ਜਾਗਦਾ ਜਦੋਂ ਘਰੇ ਆਇਆ, ਬਾਅਦ 'ਚ ਪੁਲਿਸ ਨੇ, ਸਟੇਟ ਨੇ, ਖਾਕੀ ਵਰਦੀ ਨੇ ਬਹੁਤ ਕਹਿ ਢਾਇਆ, ਬਾਰ-ਬਾਰ ਚੱਕ ਕੇ ਕੁੱਟਿਆ ਮਾਰਿਆ। ਅਖੀਰ ਉਹਨੂੰ ਕੌਮ ਦੇ ਲੇਖੇ ਲੱਗਣ ਦਾ ਅਹਿਦ ਕਰਕੇ ਉਹਨੇ ਘਰੇ ਫਤਿਹ ਬੁਲਾਤੀ। ਤੇ ਉਸ ਤੋਂ ਬਾਅਦ ਵਿੱਚ ਦਿੱਲੀ ਜਿਹੜੇ ਟ੍ਰਾਂਜਿਸਟਰ ਬੰਬ ਕਾਂਡ ਹੋਏ, ਉਹਦੇ ਵਿੱਚ ਭਾਈ ਅਨੋਖ ਸਿੰਘ ਬੱਬਰ ਨਾਲ ਮਿਲ ਕੇ ਤੇ ਹੋਰ ਕਈ ਵੱਡੀਆਂ ਕਾਰਵਾਈਆਂ 'ਚ, ਜਿਹਦੇ 'ਚ ਥਾਣੇਦਾਰ ਮਿੱਤ ਸਿੰਘ ਜਿਹੜਾ ਰਬੈਰੋ ਦਾ ਖਾਸ ਸੀ, ਜਿਹਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਪਰਿਵਾਰ ਸਮੇਤ ਮਾਲਵੇ ਦੇ ਖਿੱਤੇ ਵਿੱਚ ਉਹਨੇ ਬਾਹ ਕਰਾਈ ਪਈ ਸੀ। ਤੇ ਇਸ ਮਾਝੇ ਦੀ ਧਰਤੀ ਤੋਂ ਭਾਈ ਇਕਬਾਲ ਸਿੰਘ ਬੱਬਰ ਰਾਏਪੁਰ ਕਲਾਂ, ਜ਼ਿਲ੍ਹਾ ਅੰਮ੍ਰਿਤਸਰ, ਮਹਿਤਾ ਰੋਡ ਦੇ ਪਿੰਡ, ਇੱਥੋਂ ਜਾ ਕੇ ਉਹਨੇ ਬਠਿੰਡੇ ਏਰੀਏ ਦੇ ਵਿੱਚ, ਮੁਕਤਸਰ ਏਰੀਏ ਦੇ ਵਿੱਚ, ਲੁਧਿਆਣੇ ਦੇ ਵਿੱਚ, ਦਿੱਲੀ ਦੇ ਵਿੱਚ ਬਹੁਤ ਵੱਡੀਆਂ ਕਾਰਵਾਈਆਂ 'ਚ ਹਿੱਸਾ ਲਿਆ। ਤੇ ਉਹਨਾਂ ਸਾਰੀਆਂ ਕਾਰਵਾਈਆਂ ਦੇ ਦੌਰਾਨ ਹੀ ਹੁਣ ਸਾਨੂੰ, ਮੈਂ ਜਦੋਂ ਮਗਰ ਪਿਆ ਗੱਲ ਦੇ ਪਤਾ ਲੱਗਿਆ, ਮੱਲਾ ਨਾੜਾ ਪਿੰਡ ਆ ਕੋਈ ਇੱਧਰ ਜੀਰੇ ਫਿਰੋਜ਼ਪੁਰ ਵੱਲ,
ਇੱਥੇ ਉਹਨਾਂ ਦੀ ਕਿਸੇ ਨੇ ਮੁਖਬਰੀ ਕਰਕੇ ਗਦਾਰੀ ਕਰਕੇ ਉਹਨਾਂ ਦੀ ਗ੍ਰਿਫਤਾਰੀ ਕਰਵਾਤੀ ਤੇ ਵੈਰੋਵਾਲ ਥਾਣੇ ਦੇ ਵਿੱਚ ਇੱਧਰ ਲੱਤ ਤੋੜ ਕੇ ਸੰਗਲ ਪਾ ਕੇ ਜੀਪ ਦੇ ਮਗਰ ਉਹਨਾਂ ਨੂੰ ਘੜੀਸਿਆ ਜਾਂਦਾ ਰਿਹਾ। ਇੱਥੇ ਬੇਦਰਦੀ ਨਾਲ ਤਸੀਹੇ ਦਿੱਤੇ, ਘਰ ਦੀ ਕੁਰਕੀ ਜਿਹੜੀ ਆ ਉਹ ਹੋਈ ਆ ਤੇ ਇਸ ਸਾਰੇ ਸਮੇਂ ਦੌਰਾਨ ਉਹਨਾਂ ਨੂੰ ਪਤਾ ਨਹੀਂ ਕਿੱਥੇ ਤੇ ਕਿਵੇਂ ਖਪਾ ਦਿੱਤਾ ਗਿਆ। ਬਾਅਦ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੇ ਜਦੋਂ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਉਭਾਰਿਆ, ਉਹਦੇ ਚ ਸਾਡੇ ਵੀ ਭਾਈ ਇਕਬਾਲ ਸਿੰਘ ਬੱਬਰ ਦਾ ਜ਼ਿਕਰ ਉਹਦੇ ਚ ਆਇਆ। ਉਹ ਅਣਪਛਾਤੀ ਲਾਸ਼ ਕਹਿ ਕੇ ਪਤਾ ਨਹੀਂ ਕਿੱਥੇ ਉਹਨੂੰ ਕਿਵੇਂ ਉਹਨੂੰ ਕਿਉਂ ਪਿਆ ਗਿਆ ਸਾਨੂੰ ਨਹੀਂ। ਤੇ ਜਦੋਂ ਉਹਨਾਂ ਦੇ 1988 ਦੇ ਵਿੱਚ ਅਗਸਤ ਮਹੀਨੇ ਚ ਖਬਰ ਆ ਗਈ ਤਾਂ ਪਰਿਵਾਰ ਨੇ 5 ਉਹਦੇ ਸ਼ਹੀਦੀ ਦਿਹਾੜੇ ਮਨਾਏ, 5 ਬਰਸੀਆਂ ਜਿਵੇਂ ਆਪਾਂ ਕਹਿ ਦਈਏ ਮਨਾਈ। ਪਰ ਸਮਾਂ ਬੀਤਿਆ, ਜਦੋਂ ਇੱਕ ਦਿਨ ਬੀਜੀ ਨੇ ਕੁਛ ਅਖਬਾਰ ਦੀਆਂ ਕੱਢੀਆਂ ਮੇਰੇ ਹੱਥੇ ਟਕਾਤੀਆਂ ਤੇ ਮੈਨੂੰ ਕਹਿਣ ਲੱਗੇ ਬਈ ਆ ਪੜ੍ਹ। ਉਹ ਕਿਸੇ ਇਕਬਾਲ ਸਿੰਘ ਨਾਂ ਦੇ ਬੰਦੇ ਦੀਆਂ ਖਬਰਾਂ ਸੀ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਰੁਲਦਾ ਫਿਰਦਾ ਸੀ ਤੇ ਉਹਦੇ ਸੰਬੰਧਿਤ ਖਬਰਾਂ ਤੋਂ ਮੈਂ ਕਿਹਾ ਮਾਤਾ ਬੀਬੀ ਇਹ ਕਿਉਂ, ਕੀ ਗੱਲ ਹੈ ਤੇ ਤੇਰਾ ਖਿਆਲ ਆ ਵੀ ਇਹ ਆਪਣੇ ਭਾਲੇ ਮਾਮੇ ਦੀਆਂ ਖਬਰਾਂ ਨੇ ਤੇ ਉਹਦੀਆਂ ਤੁਸੀਂ 5 ਬਰਸੀਆਂ ਮਨਾ ਲੀਆਂ, ਸਰਕਾਰ ਨੇ KPS ਗੱਲ ਨੇ ਐਲਾਨ ਕਰਤਾ ਤੇ ਤੁਸੀਂ ਅਜੇ ਵੀ ਸਮਝਦੇ ਹੋ ਵੀ ਉਹ ਕਿਤੋਂ ਹੋ ਸਕਦਾ। ਤੇ ਮਾਤਾ ਕਹਿੰਦੀ ਜੇ ਮੈਂ ਹੱਥੀਂ ਸੰਸਕਾਰ ਕਰ ਲਿਆ ਹੁੰਦਾ ਮੇਰੇ ਮਨ ਨੂੰ ਧਰਵਾਸ ਆ ਜਾਂਦਾ, ਜੇ ਮੈਂ ਉਹਦੀ ਡੈੱਡ ਬੋਡੀ ਦੇਖ ਲਈ ਹੁੰਦੀ ਤਾਂ ਮੇਰੇ ਮਨ ਨੂੰ ਧਰਵਾਸ ਆ ਗਿਆ ਹੁੰਦਾ, ਮੈਂ ਉਹਦੀ ਡੈੱਡ ਬੋਡੀ ਨਹੀਂ ਦੇਖੀ ਨਾ। ਇਸ ਕਰਕੇ ਮੈਂ ਕਿਹਾ ਮਾਤਾ ਇਹ ਗੱਲ ਹੁਣ ਕਿੰਨਾ ਕੁ ਟਾਈਮ ਆਪਾਂ ਏਦਾਂ ਕਰਦੇ ਰਵਾਂਗੇ, ਆਪਾਂ ਉਹਦੀ ਸ਼ਹਾਦਤ ਹੋਈ ਆ ਕੌਮ ਦੇ ਲੇਖੇ ਲੱਗਿਆ। ਤੇ ਬੀਜੀ ਕਹਿੰਦੇ ਭਾਵਕ ਹੋ ਕੇ ਮੈਂ ਤਾਂ ਪੁੱਤ ਆ ਗੁਰਮੇਰ ਜਿਹੜੀ ਤੇਰੀ ਧੀ ਆ ਇਹਨੂੰ ਵੀ ਇਹ ਗੱਲ ਸਿਖਾ ਕੇ ਜਾਣੀ ਆ ਕਿ ਇਸ ਜ਼ਾਲਮ ਤੇ ਬੁੱਚੜ ਸਿਸਟਮ ਨੂੰ, ਹਕੂਮਤ ਨੂੰ ਜ਼ਰੂਰ ਪੁੱਛੀ ਕਿ ਤੇਰੇ ਮਾਮੇ ਨੂੰ ਉਹਨਾਂ ਨੇ ਕਿੱਥੇ ਖਪਾਇਆ ਸੀ। ਇਹੋ ਜਿਹੀਆਂ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਮਾਵਾਂ ਨੇ। ਤੇ ਮੈਂ ਜਦੋਂ ਦੇਖਦਾ ਕਿ ਸਾਡੇ ਅੱਜ ਬਹੁਤ ਸਾਰੇ ਭੈਣ ਭਰਾ ਬਚੇ ਹੋਏ ਸੰਘਰਸ਼ ਦੇ ਯੋਧਿਆਂ ਨੂੰ ਨਿੰਦਦੇ ਭੰਡਦੇ ਆ, ਮੈਂ ਇਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਇਹਨਾਂ 'ਚ ਨੁਕਸ ਹੋਣਗੇ, ਘਾਟਾਂ ਹੋਣਗੀਆਂ ਇਹਨਾਂ ਸਿੰਘਾਂ 'ਚ ਵੀ। ਇਹਨਾਂ ਨਾਲ ਆਪਾਂ ਅੰਦਰ ਖਾਤੇ ਬਹਿ ਕੇ ਬਹਿਸਬਾਜ਼ੀ ਵੀ ਕਰ ਸਕਦੇ ਹਾਂ, ਕਿਸੇ ਗੱਲ ਤੇ ਇਤਰਾਜ਼ ਵੀ ਹੋ ਸਕਦਾ, ਪਰ ਇਹ ਉਹ ਨੇ ਜਿਹੜੇ ਉਦੋਂ ਤੁਰੇ ਸੀ ਜਦੋਂ ਜ਼ਿੰਦਗੀ ਦੀ ਗਰੰਟੀ ਕੋਈ ਨਹੀਂ ਸੀ ਕਿ ਦੁਬਾਰਾ ਘਰੇ ਆਵਾਂਗੇ ਕਿ ਨਹੀਂ। ਇਹੋ ਜਿਹੇ ਹਜ਼ਾਰਾਂ ਸਿੰਘਾਂ ਦੇ ਵਿੱਚੋਂ, ਲੱਖਾਂ ਦੇ ਵਿੱਚੋਂ ਜਿਹੜੇ ਬਚ ਗਏ ਆ ਉਹਨਾਂ ਕੋਲੋਂ ਇਤਿਹਾਸ ਦੇ ਵੇਰਵੇ ਲੈਣੇ ਚਾਹੀਦੇ ਆ ਕਿ ਉਹ ਸਿੰਘ ਜਿਨ੍ਹਾਂ ਦੇ ਨਾਲ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਵਰਤਦੇ ਸੀ, ਤੁਸੀਂ ਉਹਨਾਂ ਦੇ ਨਾਲ ਸਾਂਝ ਵਿੱਚ ਹੁੰਦੇ ਸੀ, ਉਹ ਕਿਹੋ ਜਿਹੇ ਸੀ, ਕਿਹੋ ਜਿਹੀਆਂ ਆਦਤਾਂ ਸੀ, ਉਹਨਾਂ ਦੀਆਂ ਗੱਲਾਂ ਕਰਿਆ ਕਰੇ ਤੇ ਉਹੋ ਜਿਹਾ ਫਿਰ ਬਣਨ ਦੀ, ਉਹੋ ਜਿਹਾ ਹੋਣ ਦੀ ਹਿੰਮਤ ਪੈਦਾ ਹੋ। ਪਰ ਅਫਸੋਸ ਕਿ ਸਾਡੀ ਕੌਮ ਜਿਹੜੀ ਆ ਉਹ ਨਾਬਾਚਕ ਵਾਲੇ ਪਾਸੇ ਜ਼ਿਆਦਾ ਚੱਲ, ਸਾਨੂੰ ਕਿਸੇ ਦੇ ਖਿਲਾਫ ਮਾੜੇ ਸ਼ਬਦ ਬੋਲੇ ਲਿਖੇ ਗਏ ਹੁਣ ਉਹ ਪੜ੍ਹਨ ਨੂੰ ਜ਼ਿਆਦਾ ਵਧੀਆ ਲੱਗਦਾ। ਜਿਹੜੀਆਂ ਕੌਮ ਪੱਖੀ ਹਾਂ ਪੱਖੀ ਗੱਲਾਂ ਨੇ ਉਧਰ ਧਿਆਨ ਘੱਟ। ਅਸੀਂ ਜਦੋਂ ਆਹ TV 84 ਦੇ ਪ੍ਰੋਗਰਾਮਾਂ ਰਾਹੀਂ ਕੌਮ ਦਾ ਦਰਦ ਬਿਆਨ ਕਰਦੇ, ਅਸੀਂ ਜਦੋਂ ਸਾਡੀ ਕੌਮ ਦੇ ਸੱਚੇ ਸੁੱਚੇ ਪੱਖਾਂ ਦੇ ਬਾਰੇ ਦੱਸਣਾ ਚਾਹੁੰਦੇ, ਉਸ ਮੌਕੇ ਇਹਨਾਂ ਪ੍ਰੋਗਰਾਮਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਓਨੀ ਜ਼ਿਆਦਾ ਨਹੀਂ ਹੁੰਦੀ। ਪਰ ਜੇਕਰ ਕੋਈ ਨਾਵਾਚਕ ਗੱਲ, ਜਿੱਥੇ ਕੋਈ ਗਾਉਣ ਵਾਲਾ ਕਿਸੇ ਦੂਜੇ ਗਾਉਣ ਵਾਲੇ ਨੂੰ ਵੰਗਾਰ ਰਿਹਾ, ਕੋਈ ਕਿਸੇ ਪ੍ਰਚਾਰਕ ਨੇ ਕਿਸੇ ਸਿੱਖ ਸੰਪਰਦਾ ਦੇ ਖਿਲਾਫ ਜਾਂ ਅਕਾਲ ਤਖਤ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ, ਏਦਾਂ ਦੀਆਂ ਗੱਲਾਂ ਸਾਡੇ ਕੰਨਾਂ ਨੂੰ, ਸਾਡੇ ਜਿਹੜੀਆਂ ਅੱਖਾਂ ਨੂੰ ਉਹ ਜ਼ਿਆਦਾ ਚੰਗੀਆਂ ਲੱਗਣ ਲੱਗ ਗਈਆਂ। ਇਹ ਸਾਰਾ ਜਿਹੜਾ ਮਾਹੌਲ ਆ ਇਹ ਸਾਨੂੰ ਬਹੁਤ ਮਹਿੰਗਾ ਪਊ। ਅੱਜ ਸਾਡੀ ਕੌਮ ਦੇ ਹਾਲਾਤ ਇੰਨੇ ਮਾੜੇ ਹੈ ਕਿ ਦੂਰ ਦੂਰ ਤੱਕ ਇਹੋ ਜਿਹੀ ਸ਼ਖਸੀਅਤ ਨਹੀਂ ਲੱਭ ਰਹੀ, ਕੋਈ ਇਹੋ ਜਿਹੀ ਹਸਤੀ ਨਹੀਂ ਦਿਖ ਰਹੀ ਜਿਹੜੀ ਇਸ ਸਾਰੇ ਕਾਸੇ ਨੂੰ ਰੋਕ ਦੇਵੇ, ਬੰਦ ਕਰ ਦੇਵੇ। ਅੱਜ ਕੋਈ ਇਹੋ ਜਿਹੀ ਸ਼ਖਸੀਅਤ ਨਹੀਂ ਦਿਖ ਰਹੀ ਜਿਹੜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤੇ ਉਹਦੇ ਖਿਲਾਫ ਜਿਹੜੇ ਸਿੰਘ ਵੱਖਰੇ ਉਹਦੇ ਉਲਟ ਚੱਲ ਰਹੇ ਆ ਉਹਨਾਂ ਨੂੰ ਤਹਿਜ਼ੀਬ ਨਾਲ ਬਹਿਸਣ ਦੀ ਮਾਤੀ ਦੇ ਦੇਵੇ ਵੀ ਚਲੋ ਲੜਨਾ ਤਾਂ ਤੁਸੀਂ ਹੈ,
ਪਰ ਕਿਸੇ ਸਲੀਕੇ ਚ ਆਓ। ਔਰ ਇਸ ਕੱਲ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਮਾੜਾ ਚੰਗਾ ਲਿਖਿਆ ਬੋਲਿਆ ਜਾ ਰਿਹਾ, ਉਸ ਮਾਹੌਲ ਦੇ ਵਿੱਚ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਿਹੜੇ ਗੱਲਾਂ ਲਈ ਆਪਾਂ ਲੜਨਾ ਸੀ, ਜਿਨ੍ਹਾਂ ਮੁੱਦਿਆਂ ਦੇ ਉੱਤੇ ਆਪਾਂ ਸਾਡੀ ਹੋਂਦ ਹਸਤੀ ਖਤਰੇ ਚ ਤੇ ਆਪਾਂ ਕਿਹੜੇ ਚੱਕਰਾਂ ਚ ਪਏ। ਆਪਣੇ ਧਰਮ ਦਾ, ਆਪਣੀ ਬੋਲੀ ਦਾ, ਆਪਣੇ ਸੱਭਿਆਚਾਰ ਦਾ, ਆਪਣੇ ਦਰਿਆਈ ਪਾਣੀਆਂ ਦਾ, ਆਪਣੇ ਸਾਰੇ ਕਾਸੇ ਦਾ ਜੋ ਹਾਲ ਆ, ਉਧਰ ਨੂੰ ਧਿਆਨ ਦੇਣ ਦੀ ਬਜਾਏ ਆਪਾਂ ਆਪਦੇ ਇਤਿਹਾਸ ਨੂੰ, ਆਪਦੀ ਬਾਣੀ ਨੂੰ, ਆਪਦੇ ਵਿਰਸੇ ਨੂੰ ਚੇਤੇ ਕਰਨ ਦੀ ਬਜਾਏ ਆਪਾਂ ਕੰਨ ਰਸ ਦਾ ਸ਼ਿਕਾਰ ਹੋ ਕੇ ਬਹੁਤ ਜ਼ਿਆਦਾ ਹਲਕੇ ਦਰਜੇ ਦੇ ਚੱਕਰਾਂ 'ਚ ਉਲਝਦੇ ਜਾ ਰਹੇ ਆ। ਸੋ ਸਮੇਂ ਦੀ ਲੋੜ ਹੈ ਕਿ ਜਦੋਂ ਜਾਗੋ ਉਦੋਂ ਹੀ ਸਵੇਰਾ, ਆਪਸ ਵਿੱਚ ਹੀ ਗੱਲਾਂ ਕਰੀਏ ਇਹ ਕਿ ਆਪਾਂ ਕਿਹੋ ਜਿਹੇ ਬਣਦੇ ਜਾ ਰਹੇ ਆ, ਆਪਾਂ ਨੂੰ ਕਿਹੋ ਜਿਹੇ ਹੋਣੇ ਚਾਹੀਦੇ। ਸੋ ਸੱਚੇ ਮਨ ਦੇ ਨਾਲ ਉਹਨਾਂ ਯੋਧਿਆਂ ਨੂੰ, ਉਹਨਾਂ ਸ਼ਹੀਦਾਂ ਨੂੰ ਚੇਤੇ ਕਰੀਏ ਜਿਨ੍ਹਾਂ ਨੇ ਧਰਮ ਦੇ ਲੇਖੇ ਸੀਸ ਲਾਏ ਨੇ, ਤੇ ਤਾਂ ਕਿ ਆਪਾਂ ਜਦੋਂ ਉਹਨਾਂ ਦੀ ਗੱਲ ਕਰਾਂਗੇ ਫਿਰ ਉਹਨਾਂ ਦੇ ਨਿਸ਼ਾਨੇ ਵੀ ਸਾਨੂੰ ਚੇਤੇ ਰਹਿਣ। ਫੇਰ ਹੀ ਮਨ ਚ ਆਊਗਾ ਵੀ ਜਿੱਥੇ ਉਹ ਗੱਲ ਛੱਡ ਕੇ ਗਏ ਨੇ, ਅੱਜ ਰਾਹ ਬਦਲ ਸਕਦੇ ਆ, ਤਰੀਕੇ ਬਦਲ ਸਕਦੇ ਆ, ਪਰ ਉਹ ਨਿਸ਼ਾਨਾ ਨਹੀਂ ਬਦਲ ਸਕਦਾ। ਸੋ ਸਾਡੀ ਆਪਦੇ ਭਾਈਚਾਰੇ ਦੇ ਸਾਹਮਣੇ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿੰਨਾ ਮਾੜਾ ਚੰਗਾ ਗੰਦਾ ਭੈੜਾ ਆਪਾਂ ਮਾਹੌਲ ਬਣਾਈ ਜਾ ਰਹੇ ਆ, ਇਹਦੇ ਲਈ ਚਾਰ ਬੰਦੇ ਜੇ ਲੜਦੇ ਹੋਣ ਪਿੰਡਾਂ 'ਚ, ਆਪਾਂ ਬੈਠੇ ਜੇ ਹੋਰ ਕੁਝ ਨਾ ਕਰਦੇ ਹੋਈਏ ਰੌਲਾ ਹੀ ਪਾ ਦਿੰਦੇ ਹੁੰਦੇ ਆ ਵੀ ਉਹ ਹਟਾ ਦੋ, ਇਹ ਹਟਾ ਦੋ। ਪਰ ਇੱਥੇ ਤਾਂ ਹਰੇਕ ਜਿਹੜਾ ਉਹ ਬਲਦੀ ਉੱਤੇ ਧੁਖਦੀ ਉੱਤੇ ਹੋਰ ਤੇਲ ਪਾ ਕੇ ਨਾਂਬੂ ਲਾਉਣ ਵਾਲਾ ਆ ਰਿਹਾ। ਔਰ ਇਹ ਮਾਹੌਲ ਸਾਡੀ ਹੀ ਕੌਮ ਆ, ਸਾਡੇ ਹੀ ਬੰਦੇ ਨੇ। ਠੀਕ ਆ, ਅੱਜ ਕਿਸੇ ਦੀ ਸੁਰ ਕਿਸੇ ਨਾਲ ਨਹੀਂ ਰਲਦੀ, ਪਰ ਸਾਨੂੰ ਉਹ ਮਾਹੌਲ ਪੈਦਾ ਕਰਨ ਦੀ ਲੋੜ ਹੈ ਜਿੱਥੇ ਅਸੀਂ ਸਾਰੇ ਇੱਕ ਮੁੱਠ ਹੋ ਕੇ ਇੱਕ ਪਲੇਟਫਾਰਮ ਤੋਂ ਕੌਮ ਦੀ ਲੜਾਈ ਲੜ ਸਕੀਏ। ਸੋ ਹੋ ਸਕਦਾ ਮੇਰੀ ਕੋਈ ਗੱਲ ਮੇਰੇ ਭੈਣ ਭਰਾਵਾਂ ਨੂੰ ਅੱਜ ਚੰਗੀ ਨਾ ਲੱਗੀ ਹੋਵੇ, ਪਰ ਅੱਜ ਮਨ ਬਹੁਤ ਭਰਿਆ ਹੋਇਆ। ਸੋ ਇੱਥੇ ਸਮਾਪਤੀ ਕਰਦਾ, ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।